ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਸਿਹਤ ਸੰਭਾਲ ਦੇ ਵਿੱਚ ਅੱਜ ਦੇ ਇਸ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਿਹੜਾ ਜੀ ਜੁੜਨਗੇ ਜਗਵੀਰ ਸਿੰਘ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਜਾਈਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਆ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਦੇ ਹਾਂ, ਜਿਸ ਦੇ ਨਾਲ ਜਿਹੜੇ ਆ ਵੱਖ-ਵੱਖ ਬਿਮਾਰੀਆਂ ਦੇ ਇਲਾਜ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਉਸ ਦੇ ਨਾਲ ਹੁੰਦੀ ਆ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂਜੀਤ ਕੌਰ ਢੇਸੀ ਟਰਲੌਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਮੀਤ ਕੌਰ ਹੈਨਫਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਦਿਲਬਰ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸੈਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟੀਕਾ, ਬਹਾਦਰ ਸਿੰਘ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਪਰਮਾਤਮਾ ਅੱਗੇ ਇਹਨਾਂ ਦੀ ਤੰਦਰੁਸਤੀ ਦੀ ਚੰਗੀ ਚੜ੍ਹਦੀ ਕਲਾ ਦੀ ਸਿਹਤ ਦੀ ਅਰਦਾਸ ਜਿਹੜੀ ਉਹ ਕਰਦੇ ਹਾਂ। ਅਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਜਗਵੀਰ ਸਿੰਘ ਜੀ ਦੇ ਨਾਲ। ਜਗਵੀਰ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਵੀ ਸਤਿ ਸ੍ਰੀ ਅਕਾਲ। ਤੇ ਹੁਣ ਨਵੇਂ ਸਾਲ ਦੀ ਵਧਾਈਆਂ ਹੁਣੀ ਦੇ ਦਿੰਦੇ ਹਾਂ ਜੀ ਸਰੋਤਿਆਂ ਨੂੰ। ਜੀ ਤੁਹਾਨੂੰ ਵੀ ਬਹੁਤ ਵਧਾਈਆਂ ਜੀ। ਹਾਂਜੀ, ਸਾਰਿਆਂ ਦੇ ਪਹਿਲਾਂ ਤਾਂ ਪਿੱਤੇ ਦੀ ਪੱਥਰੀ ਦੀ ਗੱਲ ਕਰਦੇ ਹੈਗੇ। ਇਹਦੇ ਵਿੱਚੋਂ ਤੁਸੀਂ ਨਿੰਬ ਦੇ ਪੱਤੇ ਲੈਣੇ ਹੈ ਅਤੇ ਜਿਹੜੇ ਪੀਚਸ ਆਉਂਦੀਆਂ ਆੜੂ ਜਿਹਨਾਂ ਨੂੰ ਕਹਿੰਦੇ ਪੀਚਸ, ਉਹਨਾਂ ਦੇ ਦਰਖਤ ਦੇ ਪੱਤੇ ਉਹ ਬਰਾਬਰ ਲੈਣੇ ਹੈਗੇ। ਉਹ ਲੈ ਕੇ ਆਪਣੇ ਉਹਦੀ ਚਾਹੇ ਤਾਂ ਸ਼ਹਿਦ ਪਾ ਕੇ ਜਾਂ ਪਾਣੀ ਪਾ ਕੇ ਉਹਦੀ ਗੋਲੀਆਂ ਜਿਹੀਆਂ ਵੱਟ ਲੈਣੀਆਂ ਛੋਟੀਆਂ ਛੋਟੀਆਂ, ਜਿਸ ਤਰ੍ਹਾਂ ਉਹਨੇ ਕਾਲੀ ਮਿਰਚਾਂ ਜਿਹੀਆਂ ਹੁੰਦੀਆਂ ਐਡੀਆਂ ਗੋਲੀਆਂ ਜਿਹੀਆਂ ਵੱਟ ਕੇ ਉਹਦੀਆਂ 2 ਗੋਲੀਆਂ ਆਪਣੇ ਤੁਸੀਂ ਗਾਜਰਾਂ ਦੀ ਕਾਂਜੀ ਪਾ ਕੇ ਉਹਦੇ ਨਾਲ ਆਪਣੇ ਲੈਣੀਆਂ ਹੈਗੀਆਂ 7 ਦਿਨ, 2 ਗੋਲੀਆਂ ਰੋਜ਼। ਇਹ ਟਰਾਈ ਕਰਕੇ ਦੇਖੋ, ਜੇ ਤੁਹਾਨੂੰ ਬੈਟਰ ਫੀਲ ਹੁੰਦਾ 1 ਵੀਕ ਹੋਰ ਵੀ ਟਰਾਈ ਕਰ ਸਕਦੇ ਉਹਦੇ ਨਾਲ। ਫਿਰ ਦੂਸਰਾ ਇਲਾਜ ਹੈਗਾ ਇਹਦੇ, ਜਿਹੜੀ ਪਪੀਤਾ ਦਰਖਤ ਹੁੰਦਾ ਉਹਦੀ ਜੜ੍ਹ ਦਾ ਤੁਸੀਂ ਜੜ੍ਹ ਲੈਣੀ ਹੈਗੀ, ਉਹਦੀ ਸੁਕਾ ਕੇ ਉਹਨੂੰ, ਅਤੇ ਫਿਰ ਓਨਾ ਹੀ ਜਿੰਨੀ ਵਜਨ ਦੀ ਉਹ ਹੋਊਗੀ ਓਨਾ ਹੀ ਤੁਸੀਂ ਜੌਂ ਖਾਦ ਲੈਣੀ ਹੈਗੀ। ਇਹਨੂੰ ਫਿਰ ਛੋਲੇ ਦੇ ਦਾਣੇ ਜਿਹੜੀਆਂ ਗੋਲੀਆਂ ਪੱਟ ਲੈਣੀਆਂ ਇਹਦੀਆਂ, ਇਹ ਵੀ ਤੁਸੀਂ ਉਹਨੇ 2 ਗੋਲੀਆਂ ਕਾਂਜੀ ਨਾਲ ਲੈਣੀਆਂ ਹੈਗੀਆਂ। ਇਹ ਹਫ਼ਤੇ ਦਾ ਕੋਰਸ ਹੈਗਾ, 1 ਹਫ਼ਤੇ ਦਾ। ਇਹ ਖਾ ਕੇ ਤੁਸੀਂ ਉਹਨੇ ਟੈਸਟ ਕਰਾ ਸਕਦੇ। ਫਿਰ ਨਹੀਂ ਤਾਂ ਸਵਾਂਜਨੇ ਦੀ ਜੜ੍ਹ ਦਾ ਤੁਸੀਂ ਛਿਲਕਾ ਉਹ ਲੈ ਕੇ ਆਪਣੇ ਉਹਦੀ ਵੀ ਗੋਲੀਆਂ ਛੋਲੇ ਜਿੰਨੀਆਂ ਬਣਾ ਲੈਣੀਆਂ, ਸੁਕਾ ਕੇ ਉਹਨੂੰ ਕੁੱਟ ਕੇ, ਅਤੇ ਇਹ ਗੋਲੀਆਂ ਤੁਸੀਂ ਆਪਣੇ ਤਾਜ਼ੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ। ਇੱਕ ਹੁੰਦਾ ਜੀ ਉਹਨੇ ਮੁਰਲੀ ਦਾ ਤੁਸੀਂ ਜੂਸ ਲੈਣਾ ਹੈਗਾ, ਅਤੇ ਇੱਕ ਸਾਬੁਰ ਨਮਕ ਹੁੰਦਾ ਜੀ, ਸਾਬੁਰ ਨਮਕ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਲੈ ਕੇ ਇਹਨਾਂ ਨੂੰ ਵੀ ਤੁਸੀਂ ਬਰਾਬਰ ਲੈ ਕੇ ਮੋਟੀਆਂ ਇਹਦੀਆਂ ਗੋਲੀਆਂ ਵੱਟਣੀਆਂ ਹੈਗੀਆਂ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਖਾ ਸਕਦੇ ਇਹਨਾਂ ਨਾਲ। ਫਿਰ ਇਹਦੇ ਨਾਲ ਤੁਸੀਂ ਸੰਨ ਦੇ ਬੀਜ ਲੈ ਕੇ ਉਹਨਾਂ ਪਾਊਡਰ ਬਣਾ ਕੇ ਇਹਦੀ ਵੀ ਆਪਣੇ ਛੋਟੀਆਂ, ਜਿਸ ਤਰ੍ਹਾਂ ਕਾਲੀ ਮਿਰਚ ਦੇ ਦਾਣੇ ਜਿੰਨੀਆਂ ਗੋਲੀਆਂ ਬਣਾਉਣੀਆਂ ਹੈਗੀਆਂ, ਇਹ ਤੁਸੀਂ 2 ਗੋਲੀਆਂ ਆਪਣੇ ਦੁੱਧ ਨਾਲ ਲੈਣੀਆਂ ਹੈਗੀਆਂ। ਇਹ ਤੁਸੀਂ ਆਪਣੇ ਟਰਾਈ ਕਰਕੇ ਦੇਖ ਸਕਦੇ। ਇੱਕ ਹੋਰ ਇਲਾਜ ਹੈਗੇ ਇਹਨਾਂ ਦੇ, ਜਿਹੜੇ ਗੁੜਹਲ ਦੇ ਫੁੱਲ ਹੁੰਦੇ ਜੀ, ਇਹ ਹਾਈਬਿਸਕਸ ਕਹਿੰਦੇ ਇਹਨੂੰ ਇੰਗਲਿਸ਼ 'ਚ। ਚੀਨਿਆਂ ਦੀ ਸਟੋਰ 'ਚ ਤੁਹਾਨੂੰ ਮਿਲ ਜਾਊਗੇ ਆਰਾਮ ਨਾਲ। ਇਹਨਾਂ ਦਾ ਤੁਸੀਂ ਆਪਣੇ 1 ਚਮਚਾ ਇਹ ਤੁਸੀਂ ਆਪਣੇ ਗਰਮ ਕੋਸੇ ਜਿਹੇ ਪਾਣੀ ਨਾਲ ਆਪਣੇ ਲੈ ਸਕਦੇ। ਇਹ ਵੀ ਪੱਥਰੀ ਵਾਸਤੇ ਠੀਕ ਹੈਗੀ। ਨਹੀਂ ਤਾਂ ਇੱਕ ਹੋਰ ਵਧੀਆ ਇਲਾਜ ਹੈਗਾ, ਦੇਸੀ ਘਰੇ ਪਈਆਂ ਸਾਰੀਆਂ ਚੀਜ਼ਾਂ। ਇਹਦੇ ਵਿੱਚੋਂ 6 ਬਦਾਮ ਲੈਣੇ ਹੈਗੇ ਜੀ ਤੁਸੀਂ, 6 ਮਨੱਕੇ ਲੈਣੇ ਹੈਗੇ, ਅਤੇ 1 ਚਮਚਾ ਤੁਸੀਂ ਆਪਣੇ ਲੈਣਾ ਹੈਗਾ ਚਾਰੇ ਮਗਜ਼, ਅਤੇ 2 ਛੋਟੀਆਂ ਇਲਾਇਚੀਆਂ, ਅਤੇ 10 ਗ੍ਰਾਮ ਤੁਸੀਂ ਮਿਸ਼ਰੀ ਲੈਣੀ ਹੈਗੀ। ਇਹਨਾਂ ਨੂੰ ਪਾਣੀ ਮੈਂ ਭਿਓ ਕੇ ਰੱਖ ਦੇਣਾ ਸਾਰੀ ਚੀਜ਼ਾਂ ਨੂੰ। ਫਿਰ ਇਹਦੇ ਮਨੱਕੇ ਦੇ ਬੀਜ ਕੱਢ ਲਿਓ ਪਹਿਲਾਂ, ਫਿਰ ਬਦਾਮਾਂ ਦੇ ਛਿਲਕ ਲਾ ਕੇ ਤੁਸੀਂ ਉੱਪਰੋਂ ਇਹਨੂੰ ਮਿਕਸੀ ਮੈਂ ਪਾ ਕੇ ਤੁਸੀਂ ਆਪਣੇ ਇਹਦਾ
ਪਾਣੀ ਪਾ ਦਿਓ, ਜਾਂ ਦੁੱਧ ਪਾਣਾ ਦੁੱਧ ਪਾ ਦਿਓ, ਪਾਣੀ ਪਾਣਾ ਪਾਣੀ ਪਾ ਕੇ ਇਹਦੀ ਠੰਡਿਆਈ ਜੀ ਬਣਾ ਕੇ ਉਹ ਤੁਸੀਂ ਪੀਣੀ ਹੈਗੀ। ਇਹ ਤੁਸੀਂ 2 ਹਫ਼ਤੇ ਕਰਕੇ ਦੇਖੋ, ਇਹਦੇ ਨਾਲ ਠੀਕ ਹੋ ਜੂਗਾ। ਜੇ ਕਿਸੇ ਨੂੰ ਆਪਣੇ ਲੀਵਰ ਦੇ ਵਿੱਚੋਂ ਪੇਨ ਹੁੰਦੀ ਹੋਵੇ ਜਾਂ ਲੀਵਰ ਦੀ ਪ੍ਰੋਬਲਮ ਹੋਵੇ, ਇਹੀ ਨੁਕਸਾ ਤੁਹਾਨੂੰ ਆਪਣੇ ਵਧੀਆ ਕੰਮ ਦਊਗਾ ਜੀ। ਇਹਦੇ ਵਿੱਚੋਂ ਜਿਹੜੇ ਕਹਿੰਦੇ ਤੇ ਮੇਰੇ ਗਟੋਲੀ ਜੀ ਪਤਾ ਫੁੰਸੀ ਜੀ ਹੋਈ ਵੀ ਇਹੋ ਕੋਈ, ਉਹ ਆਇਓਡੈਕਸ ਦੀ ਮੱਲਮ ਹੈ ਜੀ ਉਹਦੇ ਉੱਤੇ, ਉਹਦੇ ਨਾਲ ਆਪਣੇ ਠੀਕ ਹੋ ਜੂਗੀ। ਆਇਓਡੈਕਸ ਦੀ ਮੱਲਮ ਵਾਲੇ ਤੇ ਉਹ ਠੀਕ ਹੋ ਜੂਗੀ। ਜਿਹੜੇ ਗਰਦਨ ਦਾ ਦਾਣਾ, ਗਰਦਨ ਦੇ ਦਰਦ ਵਾਸਤੇ ਪੁੱਛਦੇ ਸੀਗੇ, ਉਹ ਉਹਨੇ ਤੁਸੀਂ ਲੈ ਸਕਦੇ ਹੈ ਖਸਖਸ ਅਤੇ ਮਿਸ਼ਰੀ, ਇਹ ਬਰਾਬਰ ਤੁਸੀਂ ਲੈਣੀਆਂ ਹੈਗੀਆਂ। ਅਤੇ ਇਹਦੇ ਵਿੱਚੋਂ ਤੁਸੀਂ 1 ਚਮਚਾ ਤੁਸੀਂ ਰਾਤ ਨੂੰ ਪੈਣ ਲੱਗੇ ਉਹਨੇ ਦੁੱਧ ਨਾਲ ਆਪਣੇ ਲੈ ਕਰੋ, ਇਹਦੇ ਨਾਲ ਤੁਸੀਂ ਗਰਦਨ ਦੀ ਹੋ ਜੂਗੀ। ਜਿਹੜੇ ਗਰਦਨ ਦੇ ਉੱਤੇ ਤੁਸੀਂ ਆਪਣੇ ਤੇਲ ਦੀ, ਰਾਈ ਦਾ ਤੇਲ ਅਤੇ ਸਰੋਂ ਦਾ ਤੇਲ ਬਰਾਬਰ ਲੈ ਕੇ ਆਪਣੇ ਕਿਸੇ ਚੀਜ਼ ਮੈਂ ਪਾ ਲਓ, ਇਹਦੇ ਨਾਲ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ ਗਰਦਨ ਦੀ ਹੌਲੀ ਹੌਲੀ। ਫਿਰ ਨਹੀਂ ਤਾਂ ਤੁਸੀਂ ਆਪਣੇ ਸਰੋਂ ਦੇ ਤੇਲ ਮਾਂ ਆਪਣੇ ਲਸਣ ਕਰਕੇ, ਲਸਣ ਪਾ ਸਕਦੇ ਹੈਗੇ, ਮੇਥੇ ਪਾ ਸਕਦੇ ਹੈਗੇ, ਅਜਵਾਇਣ ਪਾ ਸਕਦੇ ਹੈਗੇ, ਲੌਂਗ, ਕਾਲੀ ਮਿਰਚ, ਸਾਰੀਆਂ ਚੀਜ਼ਾਂ ਪਾ ਕੇ ਉਬਾਲ ਕੇ ਇਹਨਾਂ ਨੂੰ ਜਦ ਲਸਣ ਐਨ ਤੈਰ ਕੇ ਆ ਜਾਵੇ ਉੱਪਰ, ਸੁੰਡ ਪਾ ਦਿਓ ਵਿੱਚ, ਜਾਂ ਨਹੀਂ ਤਾਂ ਅਦਰਕ ਕੱਟ ਕੇ ਪਾ ਦਿਓ। ਜਦ ਲਸਣ ਤੈਰ ਕੇ ਉੱਪਰ ਆ ਜਾਵੇ ਸਮਝ ਲਓ ਸਾਰਾ ਤੇਲ ਬਣ ਗਿਆ, ਉਹ ਭੁੰਨ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਅੱਛਾ, ਫਿਰ ਗਰਦਨ ਦੇ ਦਰਦ ਵਾਸਤੇ ਤੁਸੀਂ ਅਸਗੰਧ ਅਤੇ ਸੁੰਡ, ਇਹ ਬਰਾਬਰ ਤੁਸੀਂ ਲੈਣੀਆਂ ਹੈਗੀਆਂ 2 ਚੀਜ਼ਾਂ। ਅਤੇ ਆਪਣੇ 1 ਚਮਚਾ ਤੁਸੀਂ ਆਪਣੇ ਦੁੱਧ ਨਾਲ ਤੁਸੀਂ ਇਹ ਯੂਜ਼ ਕਰਨਾ ਹੈਗਾ, ਇਹ ਲੈ ਸਕਦੇ। ਫਿਰ ਨਹੀਂ ਤਾਂ ਜੈਫਲ ਜਿਹੜਾ ਹੁੰਦਾ, ਨਟਮੈਗ ਜਿਹਨੂੰ ਹੁੰਦਾ, ਨਟਮੈਗ, ਉਹਨੂੰ ਤਾਂ ਜੇ ਪਾਣੀ ਨਾਲ ਥੋੜ੍ਹਾ ਜਿਹਾ ਪਾਊਡਰ ਮਿਲ ਜਾਂਦਾ, ਇਹਦਾ ਬਣਿਆ ਬਣਾਇਆ ਪਾਊਡਰ ਮਿਲ ਜਾਂਦਾ ਜੈਫਲ ਦਾ, ਉਹ ਤੁਸੀਂ ਆਪਣੇ ਲੇਪ ਜਿਹਾ ਕਰਕੇ ਬਣਾ ਕੇ ਉਹ ਗਰਦਨ 'ਤੇ ਤੁਸੀਂ ਆਪਣੇ ਮਲ ਸਕਦੇ ਹੈਗੇ ਇਹਦੇ ਉੱਤੇ। ਫਿਰ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਫਿਰ ਜਿਹੜੀ ਅਜਵਾਇਣ ਹੁੰਦੀ ਹੈਗੀ, ਉਹਨੂੰ ਆਪਣੇ ਲੈ ਕੇ ਖਾਸੀ ਮੁੱਠੀ ਭਰ ਅਜਵਾਇਣ, ਉਹਨੂੰ ਆਪਣੇ ਪੋਟਲੀ ਬਣਾ ਲਓ, ਉਹਦੀ ਪੋਟਲੀ ਬਣਾ ਕੇ ਉਹਨੂੰ ਚਾਹੇ ਤਾਂ ਮਾਈਕ੍ਰੋਵੇਵ ਰੱਖ ਕੇ ਗਰਮ ਕਰ ਲਓ, ਚਾਹੇ ਆਪਣੇ ਮਾਈਕ੍ਰੋਵੇਵ ਗਰਮ ਜਦ ਹੋ ਗਈ ਉਹਦਾ ਤੁਸੀਂ ਆਪਣਾ ਸੇਕ ਦੇਣਾ ਹੈਗਾ। ਅੱਛਾ, ਫਿਰ ਜਦ ਤੁਸੀਂ ਮਾਲਿਸ਼ ਮੂਲਿਸ਼ ਕਰਕੇ ਹਟੋਗੇ ਆ ਕਿਸੇ ਵੀ ਤੇਲ ਦੀ ਆ, ਹੋਰ ਜਿਹੜੀ ਮੋਟੀ ਜਿਹੀ ਹੱਡੀ ਹੈਗੀ ਆਪਣੀਆਂ ਜਾਂਦੀ ਹੈਗੀ ਪੂਰੀ, ਜੇ ਤੁਸੀਂ ਟੋਕੇ ਦੇਖਦੇ ਸਿਰ ਤੋਂ ਥੱਲੇ ਨੂੰ ਗਰਦਨ 'ਚ, ਇਹਦੇ ਉੱਤੇ ਤੁਸੀਂ ਆਪਣੀਆਂ 4 ਦੋਏ ਹੱਥ 2 ਗੁੱਠੇ ਤੁਸੀਂ ਆਪਣੇ ਗਰਦਨ ਦੇ ਮੂਹਰੇ ਰੱਖਣੇ ਹੈਗੇ ਅਤੇ ਉਂਗਲੀਆਂ ਰੱਖਣੀਆਂ ਹੈਗੀਆਂ ਮੋਟੀ ਹੱਡੀ ਦੇ ਉੱਤੇ, ਚਾਹੇ 1 ਹੱਥ ਨਾਲ ਵੀ ਹੋ ਸਕਦਾ ਜਾਂ ਨਹੀਂ ਰੱਖਣੀਆਂ, ਗੁੱਠੇ ਨਹੀਂ ਮੂਹਰੇ ਕਰਨੇ ਤਾਂ ਆਪਣੇ ਤੁਸੀਂ ਆਪਣੇ ਇਕੱਲੀਆਂ ਉਂਗਲੀਆਂ 4 ਉਂਗਲੀਆਂ ਦਾ ਪ੍ਰੈਸ਼ਰ ਮੋਟੀ ਹੱਡੀ 'ਤੇ ਦੇਣਾ ਹੈਗਾ। ਇਹਦੇ ਨਾਲ ਫਿਰ ਤੁਸੀਂ ਆਪਣੇ ਦੇ ਕੇ ਆਪਣੇ ਫਿਰ ਇਹਨੂੰ ਗਰਦਨ ਨੂੰ ਮੂਵ ਕਰਨਾ ਹੈਗਾ, ਚਾਰੇ ਪਾਸੇ ਨੂੰ, ਉੱਪਰ ਨੂੰ, ਥੱਲੇ ਨੂੰ, ਸਾਈਡ ਨੂੰ ਐਂ ਕਰੋ ਤੁਸੀਂ, ਹਫ਼ਤਾ ਕਰੋ। ਇਹ ਸਾਰੇ ਮਣਕੇ ਮੁਣਕੇ ਜਿਹੜੇ ਹਿੱਲੇ ਵੇ ਹੈਗੇ ਜਾਂ ਕੋਈ ਹੋਰ ਹੈਗੀ, ਉਹਦੇ ਨਾਲ ਆਪਣੇ ਠੀਕ ਹੋ ਜਾਊਗੇ ਜੀ। ਇਹ ਤੁਸੀਂ ਆਪਣੇ ਯੂਜ਼ ਚੀਜ਼ਾਂ ਜਿਹੜੀਆਂ ਹੈਗੀਆਂ ਕਰਕੇ ਦੇਖ ਸਕਦੇ ਹੈਗੇ। ਅਸਗੰਧ ਅਤੇ ਆਪਣੇ ਸੁੰਡ ਵੀ ਵਧੀਆ ਨੁਕਸਾ ਹੈਗਾ, ਖਸਖਸ ਵਾਲਾ ਖਾਣੇ ਨੂੰ ਵਧੀਆ ਚੀਜ਼ਾਂ ਹੈਗੀਆਂ ਇਹ ਤੁਸੀਂ ਆਪਣੇ ਯੂਜ਼ ਕਰਕੇ ਦੇਖ ਲਓ। ਅੱਛਾ, ਅੱਗੇ ਪੁੱਛਦੇ ਸੀਗੇ ਆਪਣੇ ਥਾਇਰਾਇਡ ਵਾਸਤੇ, ਪੁੱਛਦੇ ਸੀਗੇ ਥਾਇਰਾਇਡ ਵਾਸਤੇ ਤਾਂ ਤੁਸੀਂ ਆਪਣੇ ਹਾਈ ਥਾਇਰਾਇਡ ਕਹਿੰਦੇ ਸੀਗੇ ਉਹ, ਇਹਦੇ ਵਿੱਚ ਮੈਂ ਤੁਸੀਂ ਚੰਦਰ ਪ੍ਰਭਾ ਵੱਟੀ 2 ਗੋਲੀਆਂ ਤੁਸੀਂ ਸਵੇਰ ਨੂੰ 2 ਸ਼ਾਮ ਨੂੰ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚ ਮੈਂ ਤੁਸੀਂ ਜਟਾਮੰਸੀ ਲੈ ਸਕਦੇ ਹੈਗੇ, 1 ਚਮਚਾ ਤੁਸੀਂ ਉਹਦਾ ਲੈ ਸਕਦੇ ਹੈਗੇ। ਇਹਦੇ ਅਸ਼ਵਗੰਧਾ ਲੈ ਸਕਦੇ ਹੈਗੇ, ਇਹਦੇ ਵਿੱਚ ਉਹ ਵਧੀਆ ਚੀਜ਼ ਰਹੂਗੀ। ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਤੁਸੀਂ ਲੈਣਾ ਹੈਗਾ ਨੂਣ, ਇਹਦੇ ਵਿੱਚੋਂ ਤੁਸੀਂ ਬੰਦ ਕਰ ਦੇਣਾ ਹੈਗਾ ਜਿਹੜਾ ਆਪਾਂ ਨੂਣ ਖਾਂਦੇ ਜੀ, ਇਹਦੇ ਬਜਾਏ ਤੁਸੀਂ ਆਪਣੇ ਕਾਲਾ ਨੂਣ ਲੈ ਸਕਦੇ ਹੈਗੇ ਜਾਂ ਸੇਂਦਾ ਨੂਣ, ਇਹ ਯੂਜ਼ ਕਰ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਜਿਹੜਾ ਹਾਈ ਹੈਗਾ, ਇਹਦੇ ਵਿੱਚੋਂ ਤੁਸੀਂ ਪੱਤਾ ਗੋਭੀ, ਫੁੱਲ ਗੋਭੀ, ਬਰੋਕਲੀ, ਇਹ ਆਪਣੇ ਤੁਸੀਂ ਖਾਣੀਆਂ ਹੈਗੀਆਂ ਜ਼ਿਆਦਾ। ਇਹਦੇ ਵਿੱਚ ਮੈਂ ਆਪਣੇ ਕੁਦਰਤੀ ਆਪਣੇ ਬਲਾਕਰ ਹੁੰਦੇ ਉਹ ਆਪਣੇ ਥਾਇਰਾਇਡ ਨੂੰ ਆਪਣੇ ਕੰਟਰੋਲ ਰੱਖਦੇ ਹੈਗੇ ਇਹਦੇ ਵਿੱਚ, ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਇਹਦੇ ਵਿੱਚ ਮੈਂ ਤੁਸੀਂ ਫਿਰ ਔਲੇ ਦਾ ਮੁਰੱਬਾ ਤੁਸੀਂ ਜ਼ਿਆਦਾ ਖਾਓ ਜਾਂ ਔਲਾ ਜ਼ਿਆਦਾ ਯੂਜ਼ ਕਰਨਾ ਹੈਗਾ, ਗੁਲਕੰਦ ਤੁਸੀਂ ਯੂਜ਼ ਕਰਨਾ ਹੈਗਾ, ਜਾਂ ਗੁਲਾਬ ਦਾ ਸ਼ਰਬਤ ਜਿਹੜਾ ਬਣਿਆ ਵਾ ਹੁੰਦਾ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਤੁਸੀਂ ਆਪਣੇ ਚੀਜ਼ਾਂ ਯੂਜ਼ ਕਰਨੀਆਂ ਹੈਗੀਆਂ ਇਹਦੇ ਵਿੱਚ। ਫਿਰ ਧਨੀਆ ਤੁਸੀਂ ਯੂਜ਼ ਕਰ ਸਕਦੇ ਹੈਗੇ,
ਉਹ ਧਨੀਆ ਵੀ ਥਾਇਰਾਇਡ ਵਾਸਤੇ ਗੁੱਡ ਹੈਗਾ। ਨਹੀਂ ਤਾਂ ਆਪਣੇ ਤੁਸੀਂ ਜਿਸ ਤਰ੍ਹਾਂ ਆਪਾਂ ਯੂਜ਼ ਕਰਦੇ ਨਾ ਹੈਗੇ ਦਾਲਚੀਨੀ ਅਤੇ ਕਲੌਂਜੀ ਆਪਾਂ ਦੱਸਦੇ ਹੈਗੇ ਬਰਾਬਰ ਲੈ ਕੇ ਉਹਦੀ ਥੋੜ੍ਹੀ ਸ਼ਹਿਦ ਪਾ ਕੇ ਉਹਦੀ ਮੋਟੀਆਂ ਮੋਟੀਆਂ ਗੋਲੀਆਂ ਜਾਂ ਵੱਟ ਲਓ, ਜਿਸ ਤਰ੍ਹਾਂ ਆਪਣੇ ਚੰਗੀਆਂ ਬੇਸ ਦੀ ਗੁਟਲੀਆਂ ਜਿਹੜੀਆਂ ਜਾਂ ਚੰਗੀਆਂ ਕਾਬਲੀ ਛੋਲੇ ਦਾਣੇ ਜਿਹੜੀਆਂ ਉਸ 'ਤੇ ਵੀ ਭਾਵੇਂ ਮੋਟੀ ਹੋਵੇ ਗੋਲੀ, ਉਹ ਮੂੰਹਾਂ ਪਾ ਕੇ ਤੁਸੀਂ ਚੂਸਣੀ ਹੈਗੀ। ਇਹ ਕਹਿੰਦੇ ਥਾਇਰਾਇਡ ਵਾਸਤੇ ਵਧੀਆ ਚੀਜ਼ ਹੁੰਦੀ ਹੈ ਇਹ ਦਾਲਚੀਨੀ ਹੁੰਦੀ, ਅਤੇ ਆਪਣੇ ਗਲੇ ਕੋਲੈਸਟਰੋਲ ਸਾਰਾ ਵਧੀਆ ਰਹੂਗਾ ਇਹਦੇ ਨਾਲ। ਦੋ ਚੀਜ਼ਾਂ ਨਾਲ ਉਹਨੇ ਯੂਜ਼ ਕਰ ਸਕਦੇ। ਜੇ ਤੁਸੀਂ ਆਪਣੇ ਕੋਈ ਦਵਾਈ ਯੂਜ਼ ਕਰਨੀ ਮੰਗਦੇ ਹੈਗੇ ਥਾਇਰਾਇਡ ਵਾਸਤੇ, ਇਹ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ ਹੈਗੇ। ਯੂਨਾਨੀ ਦਵਾਈ ਹੈਗੀ ਇਹ ਯੂਨਾਨ ਦੀ, ਉਹਦਾ ਨਾਮ ਹੈਗਾ ਜੀ ਆਪਣੇ ਖਮੀਰਾ ਮਰਬਾਰੀਦ। ਇੱਕ ਦਵਾਈ ਦਾ ਨਾਮ ਹੈਗਾ ਖਮੀਰਾ ਮਰਬਾਰੀਦ। ਜਿਸ ਤਰ੍ਹਾਂ ਉਹ ਸ਼ੀਸ਼ੀ ਦੇ ਉੱਤੇ ਲਿਖਿਆ ਹੋਊਗਾ ਤੁਸੀਂ ਉਹ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਦੂਜੀ ਹੈਗੀ ਦਵਾਈ ਦਾ ਨਾਂ ਹੈਗਾ ਮਜੂਨ ਨੁਕਰਾ। ਇਹ ਤੁਸੀਂ ਦਵਾਈ ਆਪਣੇ ਜਿਸ ਤਰ੍ਹਾਂ ਬੋਤਲ 'ਤੇ ਲਿਖੀ ਵੀ ਹੋਊਗੀ ਉੱਤੇ, ਉਹ ਤੁਸੀਂ ਆਪਣੇ ਜਿਸ ਤਰ੍ਹਾਂ ਪੇਸਟ ਜੀ ਹੋਊਗਾ ਮਜੂਨ ਨੁਕਰਾ ਜਿਹੜਾ ਆਪਣੇ, ਇਹ ਵੀ ਆਪਣੇ ਪੇਸਟ ਜਿਹੇ ਵਰਗੀਆਂ ਦੋ ਦਵਾਈਆਂ। ਇਹ ਜਿੰਨੀ ਕੁ ਤਾਰੀ ਲਿਖੀ ਹੋਈ ਹੋਊਗੀ ਉਹਦੇ ਉੱਤੇ ਤੁਸੀਂ ਆਪਣੇ ਯੂਜ਼ ਕਰ ਲਿਓ। ਇਹ ਵਧੀਆ ਚੀਜ਼ ਹੈਗੀ ਜੀ ਆਪਣੇ ਕੰਮ ਕਰਦੇ। ਉਹ ਮਲੱਠੀ ਦੀ ਗੋਲੀਆਂ ਵੀ ਤੁਸੀਂ ਮਲੱਠੀ ਚੂਸ ਸਕਦੇ ਹੈਗੇ, ਉਹ ਵੀ ਵਧੀਆ ਚੀਜ਼ ਹੈਗੀ। ਫਿਰ ਦਾਲਚੀਨੀ ਹੈ ਜਿਹੜੀ ਦੱਸੀ ਹੈ ਉਹ ਬੰਦੀ ਚੂਸੀ ਮੂੰਹਾਂ ਪਾ ਕੇ ਚੂਸੀ ਗਏ ਹੌਲੀ ਹੌਲੀ, ਉਹਦੇ ਨਾਲ ਠੀਕ ਰਹੂਗਾ ਸਾਰਾ ਕੰਮ। ਅੱਗੇ ਚੱਲਦੇ ਹੈਗੇ ਆਪਾਂ ਜੀ। ਜਿਹਦੇ ਪੁੱਛਦੇ ਸੀਗੇ ਕਬਜ਼ ਵਾਸਤੇ। ਕਬਜ਼ ਵਾਸਤੇ ਤਾਂ ਤੁਸੀਂ ਪੇਰਾਂ ਜ਼ਿਆਦਾ ਖਾ ਸਕਦੇ ਹੈਗੇ, ਪਾਲਕ ਦਾ ਜੂਸ ਪੀ ਸਕਦੇ ਹੈਗੇ, ਔਰੰਜ ਜ਼ਿਆਦਾ ਖਾਓ, ਅੰਗੂਰ ਖਾਓ, ਪਪੀਤਾ ਖਾਓ। ਫਿਰ ਉਹਨੇ ਕਾਲੀ ਮਿਰਚ ਪਾ ਕੇ ਤੁਸੀਂ ਦਹੀਂ ਜਵੈਣ ਪਾ ਲਈ ਥੋੜ੍ਹੀ ਜਿਹੀ ਵਿੱਚੋਂ, ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਤੁਸੀਂ ਸੰਤਰੇ ਦੇ ਜੂਸ ਕੱਢ ਕੇ ਸਵੇਰ ਨੂੰ 2 ਚਮਚੇ ਅਦਰਕ ਦਾ ਰਸ ਪਾ ਕੇ ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਹਾੜਾਂ ਦਾ ਮੁਰੱਬਾ ਖਾ ਸਕਦੇ ਹੈਗੇ। ਅੱਛਾ, ਫਿਰ ਉਹਨੇ ਜਿਹੜੀ ਹੁੰਦੀ ਹੈ ਸੌਗੀ ਉਹ ਤੁਸੀਂ ਖਾ ਸਕਦੇ ਹੈਗੇ। ਮਨੱਕੇ ਦੁੱਧ ਮਾਂ ਉਬਾਲ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ ਜੀ। ਹਾਂਜੀ। ਫਿਰ ਆਲੂ ਬੁਖਾਰੇ ਚੰਗੇ ਰਹਿੰਦੇ ਆ, ਉਹ ਖਾਓ ਤੁਸੀਂ। ਨਾਸ਼ਪਾਤੀਆਂ ਫਰੂਟ ਜਿੰਨੇ ਜ਼ਿਆਦਾ ਖਾਂਦੇ ਉਨੀ ਕਬਜ਼ ਦੂਰ ਹੋ ਜੂਗੀ ਸਾਰੀ। ਫਿਰ ਮੂੰਗੀ ਦੀ ਦਾਲ ਦੀ ਖਿਚੜੀ ਬਣਾ ਕੇ ਤੁਸੀਂ ਖਾ ਲਿਆ ਕਰੋ। ਦੁੱਧ ਮਾਂ ਮਨੱਕੇ ਫਿਰ ਜਿਹੜੇ ਫਿੱਗ ਹੁੰਦੇ ਹੈਗੇ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹ ਸਾਰੇ ਆਪਣੇ ਕਬਜ਼ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਫਿਰ ਤੁਸੀਂ ਆਪਣੇ ਅਰੰਡੀ ਦਾ ਤੇਲ ਜਿਹੜਾ ਹੁੰਦਾ 2 ਚਮਚੇ ਦੁੱਧ ਮਾਂ ਪਾ ਕੇ ਰਾਤ ਨੂੰ ਗਰਮ ਦੁੱਧ ਮਾਂ ਪਾ ਕੇ 2-3 ਚਮਚੇ ਉਹ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚ। ਇਹ ਵਧੀਆ ਚੀਜ਼ਾਂ ਹੈਗੀਆਂ। ਗੁਲਕੰਦ ਖਾ ਸਕਦੇ ਹੈਗੇ। ਫੁੱਲ ਗੋਭੀ ਦਾ ਜੂਸ ਕੱਢ ਕੇ ਇਹ ਪੀ ਸਕਦੇ ਹੈਗੇ। ਕਾਲਾ ਲੂਣ ਪਾ ਲਓ, ਕਾਲੀ ਮਿਰਚ ਪਾ ਲਓ ਥੋੜ੍ਹਾ ਜਿਹਾ, ਉਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਤੁਸੀਂ ਆਪਣੇ ਇਹਦਾ ਜਵੈਣ ਹੈ ਤੁਸੀਂ ਜਵੈਣ ਅਤੇ ਥੋੜ੍ਹੀ ਕਾਲੀ ਮਿਰਚ ਅਤੇ ਕਾਲਾ ਲੂਣ ਇਹਦੀ ਚਾਹ ਜਿਹੀ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹ ਵੀ ਕਬਜ਼ ਵਾਸਤੇ ਦੂਰ ਹੈਗੀ। ਅੱਛਾ, ਅੱਗੇ ਫਿਰ ਪੁੱਛਦੇ ਸੀਗੇ ਦਰਦ ਵਾਸਤੇ ਜਿਹੜਾ ਜੋੜਾਂ ਦਾ ਦਰਦ ਜਾਂ ਗਠੀਆ ਜਿਹਾ ਹੁੰਦਾ ਹੈਗਾ, ਇਹਦੇ ਵਾਸਤੇ ਤੁਸੀਂ ਕੁਆਰ ਦਾ ਗੁੱਦਾ ਤੁਸੀਂ ਘੀ ਮਾਂ ਭੁੰਨ ਕੇ ਉਹ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਅਤੇ ਅਸਗੰਧ ਤੁਸੀਂ ਲੈ ਸਕਦੇ ਹੈਗੇ ਜਿਹਨਾਂ ਦਾ ਸਟਾਰਟ ਹੋਇਆ ਹੈਗਾ ਅਥਰਾਈਟਿਸ, ਉਹ ਅਸਗੰਧ ਦਾ ਯੂਜ਼ ਲਾ ਜੋ ਕਰਨੇ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਅੱਛਾ, ਇਹਦੇ ਬਾਅਦ ਫਿਰ ਤੁਸੀਂ ਲੈ ਸਕਦੇ ਹੈਗੇ ਅਸਗੰਧ ਲੈ ਸਕਦੇ ਹੈਗੇ, ਅਲਸੀ ਅਤੇ ਸੁਰੰਜਾਂ ਸ਼੍ਰੀ ਕਹਿੰਦੇ ਇਹਨੂੰ ਮਿੱਠੀਆਂ, ਅਤੇ ਛੋਟੀ ਹਰੜਾ। ਇਹ ਤੁਸੀਂ ਚਾਰੇ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਇਹਦਾ ਰੋਜ਼ ਖਾ ਲਿਆ ਕਰੋ। ਇਹ ਵੀ ਆਪਣੇ ਦਰਦਾਂ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਮਸਾਲੇ ਹੀ ਆਪਣੇ ਵਧੀਆ ਰਹਿੰਦੇ ਹੈਗੇ ਥੋੜ੍ਹੇ ਮੋਟੇ ਦਰਦ ਵਾਸਤੇ ਤਾਂ, ਜਿਸ ਤਰ੍ਹਾਂ ਕਾਲੀ ਮਿਰਚਾਂ ਹੋ ਗਈਆਂ, ਸੁੰਡ, ਜਵੈਣ, ਲੌਂਗ, ਦਾਲਚੀਨੀ ਅਤੇ ਨਟਮੈਗ ਜਿਹਨੂੰ ਜਾਇਫਲ ਕਹਿੰਦੇ ਹੈਗੇ। ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਤੁਸੀਂ ਚਮਚੇ ਦਾ ਭਾਵੇਂ ਚੌਥਾ ਹਿੱਸਾ ਸਟਾਰਟ ਕਰ ਲਓ। ਇਹ ਰੋਜ਼ ਲੈ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ। ਫਿਰ ਨਾਗਰ ਮੋਥਾ ਮਿਲ ਜਾਂਦਾ ਹੈਗਾ ਜੀ ਆਪਣੇ ਸਟੋਰਾਂ 'ਚ, ਆਮ ਪਿਆ ਹੈਗਾ ਇੱਥੇ ਨਾਗਰ ਮੋਥਾ ਪਾਊਡਰ, ਉਹ ਲੈ ਲੈਣਾ ਹੈਗਾ 50 ਗ੍ਰਾਮ ਸੁੰਡ ਲੈ ਲੈਣੀ ਹੈਗੀ।
ਇਹ ਮਿਕਸ ਕਰਕੇ ਤੁਸੀਂ 1 ਚਮਚਾ ਇਹ ਅਤੇ 1 ਚਮਚਾ ਵਿੱਚੋਂ ਸ਼ਹਿਦ ਜਾਂ ਮਿਲਾ ਕੇ ਇਹ ਤੁਸੀਂ ਖਾ ਲਿਆ ਕਰੋ। ਇਹ ਵੀ ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਗ੍ਰੀਨ ਟੀ ਦੇ ਵਿੱਚ ਮੈਂ ਚੰਗੀ ਰਹਿੰਦੀ ਹੈ ਜੀ ਜੋੜਾਂ ਦੇ ਪ੍ਰੋਬਲਮ ਵਾਸਤੇ। ਗ੍ਰੀਨ ਟੀ ਤੁਸੀਂ ਉਹਨੇ ਲੈ ਸਕਦੇ ਹੈਗੇ। ਯੋਗਰਾਜ ਗੂਗਲ ਦੀਆਂ ਗੋਲੀਆਂ ਤੁਸੀਂ ਇੱਥੇ ਮਿਲ ਜਾਂਦੀਆਂ ਬਣੀਆਂ ਬਣਾਈਆਂ, 2 ਗੋਲੀਆਂ ਸਵੇਰ ਨੂੰ 2 ਸ਼ਾਮ ਨੂੰ ਲੈ ਲਈਆਂ। ਨਹੀਂ ਤਾਂ ਅੱਧਾ ਚਮਚਾ ਤੁਸੀਂ ਸੁੰਡ ਦਾ ਕਾਂਜੀ ਦਾ ਲਾਓ, ਇਹ ਵੀ ਦਰਦਾਂ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਹਰੜਾਂ ਦਾ ਚੂਰਨ ਤੁਸੀਂ 1 ਚਮਚਾ ਲੈਣਾ ਹੈਗਾ ਅਤੇ ਇਹਦੇ ਵਿੱਚੋਂ 2 ਚਮਚੇ ਤੁਸੀਂ ਰਿੰਡੀ ਦਾ ਤੇਲ ਇਹ ਮਿਕਸ ਕਰਕੇ ਜੇ ਜ਼ਿਆਦਾ ਥੱਲੇ ਦਰਦ ਹੈ ਤਾਂ 2 ਵਾਰੀ ਤੁਸੀਂ ਲੈ ਸਕਦੇ, ਇੱਕ ਸਵੇਰ ਨੂੰ ਇੱਕ ਵਾਰੀ ਸ਼ਾਮ ਨੂੰ। ਨਹੀਂ ਤਾਂ ਜੇ ਥੋੜ੍ਹਾ ਬਹੁਤਾ ਦਰਦ ਹੈਗਾ ਤਾਂ ਤੁਸੀਂ ਇੱਕ ਟਾਈਮ ਲੈ ਕਰੋ। ਇਹਦੇ ਨਾਲ ਵੀ ਤੁਹਾਨੂੰ ਹਫ਼ਤੇ ਬਾਅਦ ਬਹੁਤ ਫਰਕ ਪੈ ਜਾਊਗਾ ਜੀ ਇਹਦੇ ਨਾਲ। ਫਿਰ ਤੁਸੀਂ 10 ਮੂਲ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੈਗੇ। 10 ਮੂਲ ਬਣਾਇਆ ਮਿਲ ਜਾਂਦਾ ਹੈਗਾ ਸਟੋਰਾਂ 'ਚ। ਉਹ ਤੁਸੀਂ ਆਪਣੇ ਚਮਚਾ ਜਾਂ 1.5 ਚਮਚੇ ਦਾ ਕਾੜ੍ਹਾ ਜਿਹਾ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਫਿਰ ਲਸਣ, ਅਦਰਕ ਅਤੇ ਮੇਥੇ, ਜਵੈਣ, ਇਹ ਚੀਜ਼ਾਂ ਦਾ ਤੁਸੀਂ ਆਪਣੇ ਜ਼ਿਆਦਾ ਯੂਜ਼ ਕਰਨ ਲੱਗ ਜਾਓ। ਇਹਦੇ ਵਿੱਚ ਫਿਰ ਥੋੜ੍ਹਾ ਜਿਹਾ ਪਰਹੇਜ਼ ਰੱਖਣਾ ਪੈਣਾ ਤੁਹਾਨੂੰ ਜਿਹਨਾਂ ਦੇ ਦਰਦ ਹੁੰਦੇ ਪਿੰਡੇ ਨੂੰ। ਇੱਕ ਤਾਂ ਉਹ ਫਰਿੱਜ ਦਾ ਵਾਲਾ ਪਾਣੀ ਨਹੀਂ ਪੀਣਾ ਹੈਗਾ ਤੁਸੀਂ। ਕੋਕ ਆ ਗਿਆ, ਠੰਡਾ ਪਾਣੀ, ਗਰਮ ਪਾਣੀ ਦਾ ਤੁਸੀਂ ਯੂਜ਼ ਕਰਨਾ ਹੈਗਾ ਜਿਹਨਾਂ ਦੇ ਪਿੰਡਾਂ ਵਿੱਚ ਦਰਦ ਰਹਿੰਦੀ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਬੈਲੀ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ। ਅਰਬੀ ਜਿਸ ਤਰ੍ਹਾਂ ਹੋ ਗਈ, ਅਰਬੀ, ਅਚਾਰ, ਅਮਚੂਰ, ਮਾਹਾਂ ਦੀ ਦਾਲ, ਬੇਸਣ, ਭਿੰਡੀ, ਦਹੀਂ ਦਾ ਘੱਟ ਥੋੜ੍ਹਾ ਜਿਹਾ ਯੂਜ਼ ਕਰੇ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਬਲੈਡਰ ਦੀ ਇਨਫੈਕਸ਼ਨ ਹੈਗੀ, ਉਹ ਤੁਸੀਂ ਬਗੈਰ ਦਵਾਈ ਕਾਊਂਟਰ 'ਤੇ ਹੀ ਮਿਲ ਜੂਗੀ ਤੁਹਾਨੂੰ, ਬਗੈਰ ਡਾਕਟਰ ਤੋਂ ਹੀ ਮਿਲ ਜਾਂਦੀ ਹੈ ਦਵਾਈ। ਆਰਗੈਨੋ ਆਇਲ ਕਹਿੰਦੇ ਆ ਜੀ, ਆਰਗੈਨੋ ਆਇਲ। ਇਹ ਲੈਣਾ ਤਾਂ ਔਖਾ ਹੈਗਾ ਜੀ। ਤੁਸੀਂ ਐਂ ਕਰਨਾ ਹੈਗਾ, ਉੱਥੇ ਜਿਹੜੇ ਡਰੱਗ ਸਟੋਰ 'ਚ ਜਾਓਗੇ ਉੱਥੇ ਪਏ ਹੈਗੇ ਆਰਗੈਨੋ ਆਇਲ। ਜੇ ਤਾਂ ਇਹਦੇ ਉੱਥੇ ਖਾਲੀ ਜਿਹੜੇ ਕੈਪਸੂਲ ਮਿਲ ਜਾਂਦੇ ਜੀ, ਕੈਪਸੂਲ ਖਾਲੀ ਵੀ ਮਿਲ ਜਾਂਦੇ ਹੈਗੇ ਜੀ। ਡਰੱਗ ਸਟੋਰ ਵਾਲਿਆਂ ਤੋਂ, ਐਮਪਟੀ ਜਿਹੜੇ ਹੁੰਦੇ। ਉਹਦੇ ਵਿੱਚੋਂ ਤੁਸੀਂ ਡਰੋਪ ਨਾਲ 5 ਬੂੰਦਾਂ ਕੈਪਸੂਲ ਦੇ ਵਿੱਚੋਂ ਪਾ ਕੇ ਉਹ ਤੁਸੀਂ ਆਪਣੇ ਪਾਣੀ ਨਾਲ ਲੈ ਲੈਣੀਆਂ ਹੈਗੀਆਂ। ਇਹ ਆਪਣੇ ਵਧੀਆ ਚੀਜ਼ ਹੈਗੀ ਆਪਣੇ ਬਲੈਡਰ ਇਨਫੈਕਸ਼ਨ ਜਿਹੜੇ ਪੁੱਛਦੇ ਸੀਗੇ। ਨਹੀਂ ਤਾਂ ਫਿਰ ਜੌਂ ਤਾਂ ਹੈਈਓ, ਜੌਂ ਜਿਹੜੇ ਹੁੰਦੇ ਆ, ਜੌਂ ਆਪਣੇ 1 ਮੁੱਠੀ ਤੁਸੀਂ 2 ਗਲਾਸ ਪਾਣੀ ਨਾਲ ਭਿਓ ਦੇਣੇ ਹੈਗੇ। ਰਾਤ ਨੂੰ ਸਵੇਰ ਨੂੰ ਉੱਠ ਕੇ ਆਪਣੇ ਜਾਂ ਉਬਾਲਣੇ ਹੈਗੇ ਉਹਨਾਂ ਨੂੰ, ਜਾਂ ਗਲਾਸ ਕੁ ਰਹਿ ਗਿਆ ਉਹ ਪੀ ਲਓ। ਇਹ ਵੀ ਆਪਣੇ ਬਲੈਡਰ ਦੀ ਇਨਫੈਕਸ਼ਨ ਵਾਸਤੇ ਆਪਣੇ ਠੀਕ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਪਿਸ਼ਾਬ ਬਾਰ ਆਉਂਦਾ ਹੈਗਾ, ਉਹ ਤੁਸੀਂ ਆਪਣੇ ਜਾਂ ਪਿਸ਼ਾਬ 'ਚ ਉਹ ਤੁਸੀਂ ਆਪਣੇ ਮੇਥੀ ਦੀ ਸਬਜ਼ੀ ਜ਼ਿਆਦਾ ਬਣਾ ਕੇ ਖਾ ਸਕਦੇ ਜੀ। ਮੇਥੀ ਦੇ ਫਿਰ ਸ਼ਾਮ ਨੂੰ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ। ਫਿਰ ਤੁਸੀਂ ਅੰਗੂਰ ਰੋਜ਼ ਖਾ ਲਓ, 100 ਗ੍ਰਾਮ ਅੰਗੂਰ ਰੋਜ਼ ਖਾ ਸਕਦੇ ਹੈਗੇ। ਭੁੱਜੇ ਵੇ ਛੋਲੇ ਜਿਹੜੇ ਹੁੰਦੇ ਉਹ ਖਾ ਸਕਦੇ ਹੈਗੇ ਗੁੜ ਦੇ ਨਾਲ। ਫਿਰ ਤਿਲਾਂ ਦੇ ਲੱਡੂ ਵੱਟ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਨਾਲ। ਫਿਰ ਜ਼ਿਆਦਾ ਪਿਸ਼ਾਬ ਵਾਲੇ ਤੁਸੀਂ ਲੈ ਸਕਦੇ ਆ, ਔਲਿਆਂ ਦਾ ਰਸ ਲੈ ਲੈਣਾ ਹੈਗਾ 4 ਕੁ ਚਮਚੇ, ਅਤੇ ਵਿੱਚੋਂ 2 ਚਮਚੇ ਸ਼ਹਿਦ ਪਾ ਦੇਣਾ ਹੈਗਾ, ਅਤੇ ਅੱਧਾ ਚਮਚਾ ਹਲਦੀ ਪਾ ਲੈਣੀ ਹੈਗੀ। ਇਹ ਤੁਸੀਂ ਆਪਣੇ ਰੋਜ਼ ਯੂਜ਼ ਕਰਨਾ ਹੈਗਾ, ਇਹਦੇ ਵਿੱਚ ਪਿਸ਼ਾਬ ਫਰਕ ਪੈ ਜਾਊਗਾ। ਫਿਰ ਨਾਸਪਾਤੀਆਂ ਦਾ ਜਿਹੜਾ ਜੂਸ ਹੁੰਦਾ, ਪੀਅਰਾਂ ਦਾ ਜੂਸ, ਉਹ ਤੁਸੀਂ ਆਪਣੇ ਪੀ ਸਕਦੇ ਹੈਗੇ, ਵੀ ਕੰਟਰੋਲ ਕਰਦਾ ਹੈਗਾ। ਫਿਰ ਜਿਹੜੀ ਇੱਕ ਜਵੱਤਰੀ ਹੁੰਦੀ ਹੈ ਜੀ, ਜੈਫਲ ਅਤੇ ਜਵੱਤਰੀ ਉੱਥੇ ਲਿਖਿਆ ਹੋਊਗਾ, ਉਹਦਾ ਪਾਊਡਰ ਤੁਸੀਂ ਲੈ ਲੈਣਾ ਹੈਗਾ। ਉਹ ਤੁਸੀਂ ਲੈਣਾ ਹੈਗਾ ਸਮਝ ਲਓ 1 ਗ੍ਰਾਮ, ਚਮਚੇ ਦਾ ਚੌਥਾ ਹਿੱਸਾ, ਛੋਟਾ ਜਿਹੜਾ ਚਮਚਾ ਹੁੰਦਾ ਉਹਨਾਂ ਟੀਸਪੂਨ, ਉਹਦਾ ਚੌਥਾ ਹਿੱਸਾ ਜਵੱਤਰੀ ਦਾ, ਅਤੇ ਅੱਧਾ ਚਮਚਾ ਮਿਸ਼ਰੀ ਦਾ। ਇਹ ਮਿਲਾ ਕੇ ਤੁਸੀਂ ਆਪਣੇ ਦੁੱਧ ਨਾਲ ਲੈਣਾ ਹੈਗਾ ਜੀ ਇਹ। ਅੱਛਾ, ਫਿਰ ਆਪਣੇ ਇਹਦੇ ਨਾਲ ਤੁਸੀਂ ਜਿਹੜੇ ਅਨਾਜ ਦੇ ਛਿਲਕੇ ਹੁੰਦੇ ਉਹ ਪੀ ਕੇ ਤੁਸੀਂ 1 ਚਮਚਾ ਤੁਸੀਂ ਆਪਣੇ ਉਹ ਤੁਸੀਂ ਲਈ ਚੱਲੋ, ਉਹ ਵੀ ਆਪਣੇ ਪਿਸ਼ਾਬ ਕੰਟਰੋਲ ਕਰਨੇ ਵਧੀਆ ਹੈਗਾ। ਫਿਰ ਚੰਦਰ ਪ੍ਰਭਾ ਬੱਟੀ ਮਿਲ ਜਾਂਦੀ ਜੀ ਬਣੀ ਬਣਾਈਆਂ, ਔਡਰ ਦੇ ਕੇ ਤੁਸੀਂ ਮੰਗਵਾ ਲਓ ਚੰਦਰ ਪ੍ਰਭਾ ਬੱਟੀ। ਇਹ ਤੁਸੀਂ 2 ਗੋਲੀਆਂ ਸਵੇਰ ਨੂੰ ਅਤੇ 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ।
ਨਹੀਂ ਤਾਂ ਫਿਰ ਜਿਹੜੇ ਸੁੱਕੇ ਔਲੇ ਹੁੰਦੇ ਉਹ ਤੁਸੀਂ ਆਪਣੇ ਲੈ ਲੈਣੇ ਹੈਗੇ 2 ਕੁ ਚਮਚੇ ਸੁੱਕੇ ਔਲਿਆਂ ਦਾ ਪਾਊਡਰ, ਅਤੇ ਇਹਦੇ ਵਿੱਚ ਮੈਂ ਸ਼ਹਿਦ ਮਿਲਾ ਕੇ ਇਹ ਖਾਣਾ ਹੈਗਾ ਜੀ ਤੁਸੀਂ। ਇਹ ਵੀ ਪਿਸ਼ਾਬ ਨੂੰ ਕੰਟਰੋਲ ਕਰ ਦਿੰਦਾ ਹੈਗਾ। ਜਿਹੜੇ ਕਹਿੰਦੇ ਸੀਗੇ ਬੋਡੀ ਦੇ ਵਿੱਚੋਂ ਆਪਣੇ ਸੋਜਿਸ਼ ਜੀ ਆ ਜਾਂਦੀ ਹੈਗੀ, ਇਨਫਲੇਮੇਸ਼ਨ ਜਿਸ ਤਰ੍ਹਾਂ ਕਹਿੰਦੇ ਸੀਗੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਾਸਤੇ ਸੁੰਡ ਤੁਸੀਂ ਯੂਜ਼ ਕਰਨ ਲੱਗ ਜਾਓ, ਇਹ ਵਧੀਆ ਚੀਜ਼ ਹੈਗੀ। ਅਸਗੰਧ ਇਹ ਵੀ ਘਟਾ ਦਿੰਦੀ ਹੈ। ਫਿਰ ਹਲਦੀ, ਲਸਣ, ਇਹੋ ਜਿਹੀਆਂ ਚੀਜ਼ਾਂ ਤੁਸੀਂ ਯੂਜ਼ ਕਰੋ ਇਹਦੇ ਵਾਸਤੇ, ਸੋਜਿਸ਼ ਵਾਸਤੇ। ਫਿਰ ਸਟ੍ਰਾਬੇਰੀ ਜਿਹੜੀ ਹੁੰਦੀ, ਐਵੋਕੈਡੋ, ਪੀਚਸ, ਪਪਈਆ, ਕਰੈਨਬੇਰੀ, ਪਾਈਨਐਪਲ, ਚੈਰੀ, ਇਹ ਆਪਣੇ ਐਂਟੀ ਇਨਫਲੇਮੇਸ਼ਨ ਚੀਜ਼ਾਂ ਹੈਗੀਆਂ ਜੀ। ਤੁਸੀਂ ਇਹ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ। ਅੱਛਾ, ਫਿਰ ਇਹਦੇ ਵਾਸਤੇ ਤੁਸੀਂ ਆਪਣੇ ਮੈਂ ਯਾਦ ਆਉਂਦਾ ਫਿਰ ਦੱਸਦਾ ਤੁਹਾਨੂੰ, ਭੁੱਲ ਗਏ ਜੀ। ਜਿਹੜੇ ਹਾਈ ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ, ਹਾਈ ਬਲੱਡ ਪ੍ਰੈਸ਼ਰ, ਉਹ ਤਾਂ ਤੁਸੀਂ ਆਪਣੇ ਗਾਜਰਾਂ ਦੇ ਜੂਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਆਪਣੇ ਰੋਜ਼ ਲਾ ਜਾਓ ਜੀ ਪੀਣ। ਆਪਣੇ ਤਾਜ਼ਾ ਕੱਢਣਾ ਹੈਗਾ ਜੂਸ ਘਰ, ਟਾਉਣ ਵਾਲਾ ਨਹੀਂ ਲੈ ਕੇ ਆਉਣਾ। ਤਾਜ਼ਾ ਗਾਜਰਾਂ ਦਾ ਜੂਸ ਕੱਢ ਕੇ ਉਹਦੇ ਵਿੱਚ ਤੁਸੀਂ ਨਿੰਬੂ ਨਿਚੋੜ ਕੇ, ਫਿਰ ਟਮਾਟਰ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੈਗੇ। 2 ਟਮਾਟਰ ਪਾ ਲਏ, 5-6 ਗਾਜਰਾਂ ਦਾ ਪਾ ਲਈਆਂ, ਨਿੰਬੂ ਨਿਚੋੜ ਲਿਆ, ਇਹ ਪੀਣ ਲੱਗ ਜਾਏ, ਇਹਦੇ ਨਾਲ ਕੰਟਰੋਲ ਹੋ ਜਾਂਦਾ ਜੀ। ਮੈਂ ਤਾਂ ਇਹੀ ਕਰਦਾ ਹੈਗਾ ਸਵੇਰ ਨੂੰ, ਐਵਰੀ ਡੇ ਇਹੀ ਆਪਣੇ ਯੂਜ਼ ਕਰਦਾ ਮੈਂ ਤਾਂ, ਇਹਦੇ ਨਾਲ ਬਹੁਤ ਫਰਕ ਪੈਂਦਾ ਜੀ। ਫਿਰ ਰੋਟੀ ਖਾਣੇ ਦੇ ਬਾਅਦ ਤੁਸੀਂ ਪਪੀਤਾ ਤੁਸੀਂ ਆਪਣੇ ਯੂਜ਼ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਫਿਰ ਅਸਗੰਧ ਤੁਸੀਂ ਲੈਣੀ ਹੈਗੀ 50 ਗ੍ਰਾਮ, ਅਤੇ ਆਪਣੇ ਸੂਰਜਮੁਖੀ ਦੇ ਬੀਜ ਇਹ ਤੁਸੀਂ 50 ਗ੍ਰਾਮ ਲੈਣੇ ਹੈਗੇ। ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਯੂਜ਼ ਕਰ ਸਕਦੇ ਹੈਗੇ ਇਹਦੇ ਨੂੰ। ਇਹ ਖਾ ਲਿਆ ਕਰੋ ਰੋਜ਼, ਇੱਕ ਸਵੇਰ ਨੂੰ ਖਾ ਲਿਆ, ਸ਼ਾਮ ਨੂੰ ਖਾ ਲਿਆ ਜੀ, ਵਧੀਆ ਜੀ। ਜ਼ਿਆਦਾ ਹੈਗਾ ਨਹੀਂ ਤਾਂ 1 ਚਮਚਾ ਤੁਸੀਂ ਰੋਜ਼ ਲੈ ਲਿਆ ਕਰੋ ਜੀ, ਨੋਰਮਲ ਹੈਗਾ ਤਾਂ। ਇਹਦੇ ਵਿੱਚ ਫਿਰ ਤਰਬੂਜ ਦੇ ਬੀਜ ਲੈ ਸਕਦੇ ਹੈਗੇ, ਅਤੇ ਖਸਖਸ ਇਹ ਉਹਨੇ ਤੁਸੀਂ ਉਹਨੇ ਕਹਿੰਦੇ ਸੀਗੇ ਰੇਹੜੀ 'ਤੇ ਉੱਦਾਂ ਵੀ ਤਰਬੂਜ ਦੇ ਬੀਜ ਤਾਂ ਮਿਲਦੇ ਨਹੀਂ ਹੈਗੇ ਜੀ। ਉਹ ਤਰਬੂਜ ਦੇ ਬੀਜ ਤੁਸੀਂ ਆਪਣੇ ਇਹਦਾ ਕੱਢੇ ਕਢਾਏ ਵੀ ਮਿਲ ਜਾਂਦੇ ਹੈਗੇ ਜੀ। ਤਰਬੂਜ ਦੇ ਬੀਜ ਵਾਟਰਮੈਲਨ ਸੀਡ ਲਿਖਿਆ ਵਾ ਹੁੰਦਾ ਹੈਗਾ, ਉਹ ਇੱਥੇ ਸਾਡੇ ਕੋਲ ਤਾਂ ਮਿਲ ਜਾਂਦੇ ਹੈਗੇ ਜੀ, ਉਹ ਬਣੇ ਬਣਾਏ ਮਿਲ ਜਾਂਦੇ, ਉਹ ਯੂਜ਼ ਕਰ ਲਓ ਜੇ ਨਹੀਂ ਤੁਹਾਨੂੰ ਦੂਏ ਕਾਲੇ ਬੀਜ ਲੱਭਦੇ ਤਾਂ। ਜਾਂ ਨਹੀਂ ਤਾਂ ਜਿਹੜੇ ਨੈਚੁਰਲ ਫੂਡ ਸਟੋਰਾਂ ਜਿਹੀਆਂ ਹੁੰਦੀਆਂ ਹੈਗੀਆਂ ਉਹਨਾਂ 'ਚ ਤਾਂ ਪਏ ਹੁੰਦੇ, ਉੱਥੇ ਤੇ ਤੁਸੀਂ ਆਪਣੇ ਲੈ ਲਓ। ਨਹੀਂ ਔਡਰ ਦੇ ਕੇ ਹੀ ਮੰਗਵਾ ਸਕਦੇ ਹੈਗੇ ਤੁਸੀਂ, ਐਮਾਜ਼ੋਨ ਤੋਂ ਔਡਰ ਦੇ ਕੇ ਮੰਗਵਾ ਲਓ ਤਰਬੂਜ ਦੇ ਬੀਜ, ਵਾਟਰਮੈਲਨ ਸੀਡ, ਉਹ ਕੱਢੇ ਕਢਾਏ ਮਿਲ ਜੂਗੇ। ਜੇ ਸਾਬਤੇ ਹੀ ਮਿਲਦੇ, ਸਾਬਤੇ ਵੀ ਆਪਣੇ ਉਨੀਆਂ ਤੁਸੀਂ ਖਸਖਸ ਲੈਣੀ ਹੈਗੀ, ਉਨੀਆਂ ਤਰਬੂਜ ਦੇ ਬੀਜ ਲੈਣੇ ਹੈਗੇ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਫਿਰ ਤਰਬੂਜ ਦਾ ਜੂਸ ਹੀ ਪੀ ਲਿਆ ਕਰੋ ਨਹੀਂ ਕੁਝ ਲੱਭਦਾ ਤਾਂ ਇਹਦੇ ਵਾਸਤੇ ਵੀ ਵਧੀਆ ਰਹਿੰਦਾ ਹੈਗਾ। ਜਾਂ ਫਿਰ ਤੁਸੀਂ ਇਹਦੇ ਵਿੱਚ ਤੁਸੀਂ ਆਪਣੇ ਲੀਚੀਆਂ ਦਾ ਜੂਸ ਵਧੀਆ ਰਹਿੰਦਾ ਹੈਗਾ, ਲੀਚੀਆਂ ਦਾ ਜੂਸ ਪੀ ਸਕਦੇ ਹਾਂ, ਤਰਬੂਜ ਦਾ ਜੂਸ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚ ਅਸੀਂ ਨਿੰਬੂ ਨਿਚੋੜ ਕੇ ਯੂਜ਼ ਕਰ ਸਕਦੇ ਹੈਗੇ, ਜਿਹੜੀ ਚਾਹੇ ਲੀਚੀਆਂ ਦੇ ਵੀ ਯੂਜ਼ ਹੋਣ, ਚਾਹੇ ਤਰਬੂਜ ਮਾ ਨਿੰਬੂ ਜ਼ਿਆਦਾ। ਫਿਰ ਗਾਜਰਾਂ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ ਆਹ ਵੀ ਵਧੀਆ ਚੀਜ਼ ਹੈਗੀ ਇਹ। ਅੱਛਾ, ਫਿਰ ਇਹਦੇ ਪਪੀਤਾ ਤੁਸੀਂ ਰੋਜ਼ ਖਾ ਲਿਆ ਕਰੋ। ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਆਂਵਲਾ ਪਾਊਡਰ, ਸਰਪਗੰਧਾ ਪਾਊਡਰ ਅਤੇ ਗਲੋ ਪਾਊਡਰ। ਇਹ ਤੁਸੀਂ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਲੈਣਾ ਹੈਗਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਮੈਂ ਬੜੀ ਹਰੜਾਂ ਅਤੇ ਸੁੰਡ ਅਤੇ ਮਿਸ਼ਰੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਉਹ ਲੈ ਸਕਦੇ ਹੈਗੇ। ਉਹਨੇ ਤੁਸੀਂ ਪੁੱਛਦੇ ਸੀਗੇ ਆਪਣੇ ਇੱਕ ਵੀ ਬਲੱਡ ਆਉਂਦਾ ਹੈਗਾ ਪਿਸ਼ਾਬ ਦੇ ਵਿੱਚੋਂ, ਬਲੱਡ ਆਉਂਦਾ ਹੈਗਾ, ਉਹਦੇ 2-4 ਨੁਸਖੇ ਤੁਹਾਨੂੰ ਦੱਸਦਾ ਹੈਗਾ, ਬੜੀ ਮਿਹਨਤ ਨਾਲ ਪਾਲੇ ਆ ਜੀ। ਜੀ। ਅੱਧਾ ਚਮਚਾ ਤੁਸੀਂ ਸੁੰਡ ਦਾ, 1 ਕੱਪ ਦੁੱਧ ਉਬਾਲ ਕੇ ਤੇ ਮਿਸ਼ਰੀ ਮਿਲਾ ਕੇ ਇਹ ਤੁਸੀਂ ਆਪਣੇ ਪੀਓ। ਜਾਂ ਫਿਰ ਨਹੀਂ ਤਾਂ ਤੁਸੀਂ 1 ਚਮਚਾ ਅਦਰਕ ਦਾ ਰਸ ਪਾਣੀ ਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਤੁਸੀਂ 1 ਕੋਰਾ ਮਿੱਟੀ ਦਾ ਭਾਂਡਾ, ਜਿਸ ਤਰ੍ਹਾਂ ਮਿੱਟੀ ਦੇ ਭਾਂਡਾ ਜਿਹਾ ਹੁੰਦਾ, ਉਹ ਲੈ ਲੈਣਾ ਹੈਗਾ। ਉਹਦੇ ਵਿੱਚੋਂ 30 ਗ੍ਰਾਮ ਤੁਸੀਂ ਆਪਣੇ ਸੁੱਕਾ ਧਨੀਆ
ਉਹਨੂੰ ਥੋੜ੍ਹਾ ਜਿਹਾ ਦਰੜ ਜਿਹਾ ਕਰ ਲਿਓ ਧਨੀਏ ਨੂੰ। ਪਾਊਡਰ ਬਣਾਉਣ ਦੀ ਲੋੜ ਨਹੀਂ, ਸਾਬਤਾ ਬੀਜ ਲੈ ਕੇ ਉਹਨੂੰ ਜਿਸ ਤਰ੍ਹਾਂ ਦਰੜ ਜਿਹਾ ਕਰਕੇ ਉਹ 30 ਗ੍ਰਾਮ ਤੁਸੀਂ ਸੁੱਕੇ ਉਹਨੇ ਮਿੱਟੀ ਦੇ ਭਾਂਡੇ ਵਿੱਚ ਭਿਓ ਕੇ ਰੱਖ ਦੇਣੇ। ਅੱਧਾ ਕਿਲੋ ਵਿੱਚੋਂ ਪਾ ਦੇਣਾ ਹੈਗਾ ਪਾਣੀ ਉਹਦੇ ਵਿੱਚੋਂ ਰਾਤ ਨੂੰ। ਫਿਰ ਉਹਦੇ ਵਿੱਚੋਂ ਤੁਸੀਂ ਪਾਣੇ ਹੈਗੇ 30 ਗ੍ਰਾਮ ਜਿਹੜੇ ਆ ਮਿੱਠੇ ਖਾਣੇ ਵਾਲੇ ਪਤਾਸੇ ਜਿਹੇ ਹੁੰਦੇ ਮਿੱਠੇ, ਉਹ ਤੁਸੀਂ ਆਪਣੇ ਮਿਕਸ ਕਰ ਦੇਣੇ ਹੈਗੇ। ਫਿਰ ਸਵੇਰ ਨੂੰ ਐਨ ਚੰਗੀ ਤਰ੍ਹਾਂ ਮਸਲ ਕੇ ਉਹਨਾਂ ਨੂੰ ਉਹ ਪਾਣੀ ਤੁਸੀਂ ਆਪਣੇ ਪੁਣ ਲੈਣਾ ਹੈਗਾ। ਪੁਣ ਕੇ ਤੁਸੀਂ ਇਹਦੇ ਜਿਹੜਾ ਅੱਧਾ ਕਿਲੋ ਪਾਣੀ ਹੋਊਗਾ ਇਹਦੀ 5 ਖੁਰਾਕਾਂ ਤੁਸੀਂ ਖਾਣੀਆਂ ਹੈਗੀਆਂ। 5 ਖੁਰਾਕਾਂ ਵੀ 100 ਗ੍ਰਾਮ ਪਾਣੀ ਤੁਸੀਂ ਆਪਣੇ ਦਿਨ ਬਾਅਦ 2 ਵਾਰੀ ਲੈ ਸਕਦੇ ਹੈਗੇ, 3 ਵਾਰੀ 2-3 ਵਾਰੀ ਐਂ ਲੈ ਕੇ ਵੀ ਇੱਕ ਪਾਣੀ ਨੂੰ ਤੁਸੀਂ ਭਾਵੇਂ 2 ਦਿਨ 'ਚ ਲਾ ਲਓ। ਇੱਕ ਵਾਰੀ ਅੱਧਾ ਕਿਲੋ ਪਾਣੀ ਤੁਸੀਂ 2 ਦਿਨ ਨਾਲ ਪੀ ਲਓ। ਇਹ ਪੀਓ, ਇਹਦੇ ਨਾਲ ਵੀ ਜਿਹੜਾ ਪਿਸ਼ਾਬ ਮੱਥਾ ਖੂਨ ਆਉਂਦਾ ਮਾੜਾ ਮੋਟਾ ਉਹ ਆਪਣੇ ਠੀਕ ਹੋ ਜੂਗਾ ਇਹਦੇ ਨਾਲ। ਇਹਦਾ ਇਲਾਜ ਹੈਗਾ ਇੱਕ ਮੌਲਗਿਰੀ ਹੁੰਦੀ, ਮੌਲਗਿਰੀ ਦੀ ਛਿੱਲ ਦਾ ਚੂਰਨ ਤੁਸੀਂ ਆਪਣੇ ਲੈ ਲੈਣਾ ਹੈਗਾ। ਅੱਧੇ ਚਮਚੇ ਦਾ ਇੱਕ ਚਮਚੇ ਦਾ ਤੁਸੀਂ ਚਾਹ ਜਿਹੀ ਬਣਾ ਕੇ ਇਹਨੂੰ ਪੀਣੀ ਹੈਗੀ ਸਵੇਰ ਨੂੰ, ਇੱਕ ਚਮਚੇ ਦੀ ਸ਼ਾਮ ਨੂੰ। ਜੇ ਤੁਸੀਂ ਇੱਥੇ ਚਿੰਨਿਆਂ ਦੀ ਸਟੋਰ 'ਚ ਜਾਂਦੇ ਹੈਗੇ ਉੱਥੇ ਵੀ ਸ਼ਾਇਦ ਮਿਲ ਜਾਵੇ ਇਹ, ਤਾਂ ਇਹਨੂੰ ਬੁਲਟ ਵੁੱਡ ਟਰੀ ਕਹਿੰਦੇ ਹੈਗੇ। ਬੁਲਟ ਵੁੱਡ ਟਰੀ ਮੌਲਗਿਰੀ ਨੂੰ ਇਹ ਤੁਸੀਂ ਆਪਣੇ ਇਹ ਯੂਜ਼ ਕਰ ਸਕਦੇ ਹੈਗੇ। ਅੱਛਾ ਜੀ, ਉਹਨੇ ਜਿਹੜੇ ਕਹਿੰਦੇ ਸੀਗੇ ਉਹਨੇ ਬਲੈਡਰ ਮਾ ਇਨਫੈਕਸ਼ਨ ਹੈਗੀ ਉਹ ਉਹਨੇ ਅਸਗੰਧ ਲੈ ਸਕਦੇ ਹੈਗੇ ਜੀ। ਇੱਕ ਚਮਚੇ ਅਸਗੰਧ ਲੈ ਕੇ ਤੁਸੀਂ ਆਪਣੇ ਉਹਦਾ ਕਾੜਾ ਚਾਹ ਜੀ ਬਣਾ ਕੇ ਤੁਸੀਂ ਉਹ ਆਪਣੇ ਯੂਜ਼ ਕਰ ਸਕਦੇ ਹੈਗੇ। ਬਾਕੀ ਨਾਰੀਅਲ ਦਾ ਪਾਣੀ ਪੀਏ ਕਰੇ ਜੀ ਜਿਹਨਾਂ ਨੂੰ ਬਲੈਡਰ ਦੀ ਇਨਫੈਕਸ਼ਨ ਹੈਗੀ। ਆਮ ਪਾਣੀ ਦੀ ਬਜਾਏ ਤੁਸੀਂ ਨਾਰੀਅਲ ਦਾ ਪਾਣੀ ਲਾ ਜਾਓ ਪੀਣ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਊਗੀ ਸਾਰੀ ਇਨਫੈਕਸ਼ਨ। ਗਲੇ ਅਸਗੰਧ ਦਾ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਲਈ। ਅੱਛਾ ਜੀ, ਫਿਰ ਇੱਕ ਪਿਸ਼ਾਬ ਖੂਨ ਵਾਲਾ ਹੋ ਰਹੇਗਾ ਬਿਲਕੁਲ ਸੌਖਾ ਤਰੀਕਾ। ਇਹ ਭਖੜਾ ਤੁਸੀਂ ਲੈਣਾ ਹੈਗਾ, ਭਖੜਾ ਤੇ ਸ਼ਤਾਵਰ ਤੇ ਮਿਸ਼ਰੀ, ਇਹ ਤਿੰਨੇ ਚੀਜ਼ਾਂ ਲੈਣੀਆਂ ਹੈਗੀਆਂ ਬਰਾਬਰ। ਇਹਨਾਂ ਦੇ ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ ਦੁੱਧ ਨਾਲ ਤੁਸੀਂ ਉਹਨੇ ਲੈਣਾ ਹੈਗਾ ਜੀ। ਇਹ ਵੀ ਵਧੀਆ ਚੀਜ਼ ਹੈਗੀ। ਅੱਛਾ, ਅੱਗੇ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਉਹਨੇ ਮਵਾਰੀ ਦੀ ਪ੍ਰੋਬਲਮ ਹੈਗੀ ਉਹਨਾਂ ਨੂੰ ਵੀ ਇਹ ਹੁਣ ਤਾਂ ਏਜ 'ਤੇ ਡਿਪੈਂਡ ਕਰਦਾ ਜੀ। ਜੇ ਹੁਣ 50 ਸਾਲ ਦੀ ਏਜ ਹੋ ਗਈ ਤਾਂ ਹੁਣ ਐਂ ਤਾਂ ਪਤਾ ਨਹੀਂ ਹੈਗਾ ਵੀ ਫਿਰ ਤਾਂ ਬੰਦ ਹੋਣੀ ਹੈਗੀ। ਜੇ ਉਹਨਾਂ ਦੀ ਹੈਗੀ 25-30 ਸਾਲ ਦੀ ਏਜ ਹੈ, 35 ਸਾਲ ਹੈ ਵੀ ਫੇਰ ਆਉਣੀ ਬੰਦ ਹੋ ਗਈ ਜਾਂ 2 ਮਹੀਨੇ ਪਿੱਛੇ ਦੇ ਸਮੇਂ ਸੋ ਕੇ ਆਉਂਦੀ ਹੈਗੀ ਤਾਂ ਉਹਦੇ ਇਲਾਜ ਦੱਸ ਦਿੰਦਾ ਜੀ ਤੁਹਾਨੂੰ। ਇੱਕ ਤਾਂ ਅਸ਼ੋਕਾ ਦੇ ਸਟਾਰਟ ਕਰ ਸਕਦੇ ਹੈਗੇ ਉਹ, ਇਹਦੇ ਨਾਲ ਜਿਹੜੀ ਮਾਹਵਾਰੀ ਦੀਆਂ ਪ੍ਰੋਬਲਮਾਂ ਹੁੰਦੀਆਂ ਆਪਣੇ ਠੀਕ ਹੋ ਜਾਂਦੀਆਂ ਇਹਦੇ ਨਾਲ। ਫਿਰ ਇੱਕ ਪਿਆਜ਼ ਤੁਸੀਂ ਲੈਣਾ ਹੈਗਾ, ਉਹ ਪਾਣੀ ਮੈਂ ਚੰਗਾ ਪਾਣੀ ਪਾ ਕੇ ਤੁਸੀਂ 1.5 ਗਲਾਸ ਪਾਣੀ ਪਾ ਕੇ ਉਹਦੇ ਵਿੱਚੋਂ ਪਾਣੀ ਪਾ ਕੇ ਉਬਾਲ ਲੈਣਾ ਹੈਗਾ ਤੁਸੀਂ। ਉਬਾਲ ਕੇ ਫਿਰ ਜਦ ਥੋੜ੍ਹਾ ਅੱਧਾ ਕੁ ਰਹਿ ਗਿਆ ਉਹ ਪਾਣੀ, 2 ਗਲਾਸ ਪਾ ਲਓ ਭਾਵੇਂ ਪਾਣੀ ਦੇ, ਜਦ ਤੁਹਾਡਾ ਕੱਪ ਰਹਿ ਗਿਆ, ਕੱਪ 1.5 ਕੱਪ ਰਹਿ ਗਿਆ, ਉਹ ਤੁਸੀਂ ਆਪਣੇ ਇਸ ਚਾਹ ਪੀਂਦੇ ਉਸ ਤਰ੍ਹਾਂ ਪੀਓ। ਇਹਦੇ ਨਾਲ ਤੁਹਾਡੀ ਜਿਹੜੀ ਮਾਹਵਾਰੀ ਹੈ ਉਹਨੇ ਠੀਕ ਹੋਣ ਲੱਗ ਜਾਂਦੀ। ਫਿਰ ਤੁਲਸੀ ਦਾ ਤੁਸੀਂ ਆਪਣੇ ਤੁਲਸੀ ਦੀ ਚਾਹ ਬਣਾ ਕੇ, ਤੁਲਸੀ ਜੇ ਪੱਤੇ ਹੈਗੇ ਘਰ ਲੱਗੀ ਤੁਲਸੀ ਦਾ 15-20 ਪੱਤੇ ਪਾ ਲਏ, ਨਹੀਂ ਤਾਂ 10-12 ਪੱਤੇ ਪਾ ਲਏ, ਨਹੀਂ ਤਾਂ ਆਪਣੇ ਤੁਲਸੀ ਜਿਹੜੀ ਸੁੱਕੀ ਹੈਗੀ ਸਟੋਰਾਂ ਜਿਹੜੀ ਮਿਲਦੀ ਹੈਗੀ ਉਹਦੇ 2 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਲਿਆ ਕਰੋ। ਫਿਰ ਤੁਸੀਂ ਛੁਹਾਰੇ ਲੈ ਸਕਦੇ ਹੈਗੇ, 2 ਛੁਹਾਰੇ ਉਹਨਾਂ ਨੂੰ ਬੀਜ ਕੱਢ ਕੇ ਕੁੱਟ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਤੇ ਘੀ ਮਿਲਾ ਕੇ ਥੋੜ੍ਹਾ ਜਿਹਾ ਉਹ ਤੁਸੀਂ ਖਾ ਕੇ ਉੱਪਰ ਦੁੱਧ ਪੀ ਲਓ ਤੁਸੀਂ। ਇਹ ਵਧੀਆ ਚੀਜ਼ ਰਹਿੰਦੀ ਹੈ। ਫਿਰ ਕੱਚੇ ਪਪੀਤੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ, ਜਾਂ ਫਿਰ ਤੁਸੀਂ ਆਪਣੇ ਜਵੈਨ ਦੁੱਧ ਦੇ ਵਿੱਚ ਆਪਣੇ ਇੱਕ ਜਵੈਨ ਤੁਸੀਂ ਆਪਣੇ ਦੁੱਧ ਨਾਲ ਤੁਸੀਂ ਲੈ ਸਕਦੇ ਹੈਗੇ। ਜਵੈਨ ਦਾ ਚਮਚਾ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ ਜੈਫਲ, ਲੌਂਗ, ਛੁਹਾਰੇ, ਦਾਲਚੀਨੀ, ਸੁੰਡ, ਇਹ ਬਰਾਬਰ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ ਇਹਦੀਆਂ। ਅਤੇ 1 ਚਮਚੇ ਦੀ ਦਾ ਇਹਨੇ ਕਾੜਾ ਜਿਹਾ ਬਣਾ ਲੈਣਾ ਹੈਗਾ। ਇਹਦੇ ਵਿੱਚੋਂ ਫਿਰ ਇੱਕ ਜਦ
ਕੱਪ ਮਾ ਪੈ ਗਿਆ ਸਾਰਾ 1 ਕੱਪ। ਉਹਦੇ ਵਿੱਚ ਮੈਂ ਤੁਸੀਂ 1 ਚਮਚਾ ਬਦਾਮ ਰੋਗਨ ਦਾ ਮਿਲਾ ਲੈਣਾ ਹੈਗਾ। ਫਿਰ ਤੁਸੀਂ ਉਹਨੇ ਪੀਣਾ। ਚਾਹੇ ਤੁਸੀਂ ਆਪਣੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਂ ਕਰੋ, 1 ਚਮਚਾ ਜਿਹੜਾ ਪਾਊਡਰ ਬਣੂਗਾ ਇਹ ਦੁੱਧ ਮਾਂ, ਜਿਸ ਤਰ੍ਹਾਂ ਦੁੱਧ ਪੀਂਦੇ ਹੀ ਆਪਾਂ, ਦੁੱਧ ਮਾਂ ਉਬਾਲ ਲਓ ਉਹਨੂੰ ਐਂ ਚੰਗੀ ਤਰ੍ਹਾਂ। ਉਹ ਉਬਾਲ ਕੇ 10 ਮਿੰਟਾਂ ਜਿਸ ਤਰ੍ਹਾਂ ਉਬਾਲ ਦੇਈ ਜਾਣਾ ਦੁੱਧ ਨੂੰ। ਫਿਰ ਉਹਦੇ ਵਿੱਚ ਮੈਂ ਤੁਸੀਂ 1 ਚਮਚਾ ਬਦਾਮ ਰੋਗਨ ਪਾ ਕੇ ਪੀ ਲਓ। ਇਹ ਵੀ ਆਪਣੇ ਬਿਮਾਰੀ ਦੀ ਪ੍ਰੋਬਲਮ ਨੂੰ ਆਪਣੇ ਠੀਕ ਕਰ ਦਿੰਦਾ ਜੀ। ਜਾਂ ਫਿਰ ਇਹਦੇ ਵਿੱਚ ਮੈਂ ਤੁਸੀਂ ਲੈ ਸਕਦੇ ਹੈਗੇ ਜਾਂ 2 ਛੁਹਾਰੇ ਤੇ 7-8 ਬਦਾਮ, 1 ਚਮਚਾ ਘੀ ਦਾ, ਇਹ ਮਿਕਸ ਕਰਕੇ ਤੁਸੀਂ 2-3 ਹਫ਼ਤੇ ਖਾ ਸਕਦੇ ਹੈ। ਅੱਗੇ ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ, ਉਹ ਆਪਣੇ ਦਾਲ ਚੀਨੀ ਤੇ ਕਲੌਂਜੀ ਇਹ ਤਾਂ ਦੱਸਿਆ ਬਈ ਹੈਗਾ ਜੀ ਸਾਰਾ। ਬਰਾਬਰ ਲੈ ਕੇ ਸ਼ਹਿਦ ਪਾ ਕੇ ਮੋਟੀਆਂ ਗੋਲੀਆਂ ਜਿਹੀਆਂ ਵੱਟ ਲੱਗਦੀਆਂ ਜਿਸ ਤਰ੍ਹਾਂ ਕਾਬਲੀ ਛੋਲੇ ਹੁੰਦੇ। ਇਸ ਤੇ ਭਾਵੇਂ ਮੋਟੀ ਹੋਵੇ, ਇਹ ਆਪਣੇ 1 ਗੋਲੀ ਸਵੇਰ ਨੂੰ ਖਾ ਲਈ, 1 ਗੋਲੀ ਸ਼ਾਮ ਨੂੰ ਖਾ ਲਏ, ਵਧੀਆ ਰਹਿੰਦਾ ਜੀ ਇਹ ਸਾਦਾ। ਤੇ ਜਿਹੜੇ ਸੁੱਕੇ ਔਲੇ ਹੁੰਦੇ, ਔਲਿਆਂ ਦਾ ਜੂਸ ਕੋਲੈਸਟਰੋਲ ਵਾਸਤੇ ਵਧੀਆ ਚੀਜ਼ ਹੈ ਜੀ। ਚਾਹੇ ਤਾਂ ਤੁਸੀਂ ਨਹੀਂ ਜੂਸ ਮਿਲਦਾ, ਤੁਸੀਂ ਸੁੱਕੇ ਔਲੇ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਜੂਸ ਮਿਲਦਾ ਤਾਂ 5-4 ਚਮਚੇ ਇਹ ਲੈ ਕੇ ਸਵੇਰ ਨੂੰ ਉੱਠ ਕੇ ਪਾਣੀ ਪਾ ਕੇ ਗਲਾਸ ਮਾ 4 ਚਮਚੇ ਇਹ ਜੂਸ ਦੇ ਮਿਕਸ ਕਰਕੇ ਇਹ ਰੋਜ਼ ਹੀ ਪੀਣ ਲਾ ਜਾਓ। ਇਹੀ ਵਧੀਆ ਠੀਕ ਰਹੂਗਾ ਤੁਹਾਨੂੰ। ਫਿਰ ਘੀਆ ਦਾ, ਲੌਕੀ ਦਾ ਜੂਸ ਵਧੀਆ ਰਹਿੰਦਾ ਹੈਗਾ ਇਹਦੇ ਵਿੱਚ ਮਾ। ਫਿਰ ਜਿਹੜਾ 7 ਇਸਬਗੋਲ ਹੁੰਦਾ ਹੈਗਾ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। 2 ਚਮਚੇ ਭਾਵੇਂ ਦਹੀਂ ਮਾ ਪਾ ਕੇ ਖਾ ਲਓ ਤੁਸੀਂ, ਉਹ ਵੀ ਵਧੀਆ ਚੀਜ਼ ਹੈਗੀ। ਫਿਰ ਅਜਨਾ ਪਾਊਡਰ ਜਿਹੜਾ ਹੁੰਦਾ ਉਹ ਵੀ ਬਹੁਤ ਵਧੀਆ ਚੀਜ਼ ਹੈਗੀ। ਨਹੀਂ ਤਾਂ ਅਜਨਾ ਦੇ ਕੈਪਸੂਲ ਵੀ ਮਿਲ ਜਾਂਦੇ ਬਣੇ ਬਣਾਏ, ਉਹ ਤੁਸੀਂ ਲੈ ਸਕਦੇ ਹੈਗੇ। ਅਜਨਾ ਪਾਊਡਰ ਦੀ ਚਾਹ ਜੀ ਬਣਾ ਕੇ ਉਬਾਲ ਕੇ ਉਹ ਲਾ ਜਾਓ ਪੀਣ, ਉਹ ਵੀ ਠੀਕ ਰਹੇਗੀ ਤੁਹਾਨੂੰ। ਫਿਰ ਐਲੋਵੇਰਾ ਦਾ ਜੂਸ ਵਧੀਆ ਰਹਿੰਦਾ ਹੈਗਾ ਇਹਦੇ ਵਿੱਚ ਮਾ। ਫਿਰ ਲਸਣ ਤੁਸੀਂ ਜ਼ਿਆਦਾ ਖਾਓ। ਫਿਰ ਗ੍ਰੀਨ ਟੀ ਵੀ ਬਹੁਤ ਵਧੀਆ ਜੀ ਕੋਲੈਸਟਰੋਲ ਵਾਲਿਆਂ ਨੂੰ। ਗ੍ਰੀਨ ਟੀ ਦਿਨ ਮਾ 2 ਵਾਰੀ 2-3 ਵਾਰੀ ਪੀ ਲੈ ਕਰੇ, ਇਹ ਵੀ ਉਹਨੇ ਬਹੁਤ ਵਧੀਆ ਚੀਜ਼ ਹੈਗੀ ਕੋਲੈਸਟਰੋਲ ਵਾਸਤੇ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਜੀ, ਫਿਰ ਅਗਲੇ ਹਫ਼ਤੇ ਸਹੀ ਜਿਹੜੇ ਰਹਿ ਗਏ ਜੀ। ਥੈਂਕ ਯੂ ਜੀ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ